ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਡੀਓ ਜਿਸ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਕਰੀਬ ਸਿੱਖ ਦੁਨੀਆ ਭਰ ਵਿੱਚ ਵਸਦੇ ਹਨ। ਕੁੱਲ ਸਿੱਖ ਆਬਾਦੀ ਦਾ ਵੱਡਾ ਹਿੱਸਾ ਭਾਵੇਂ ਭਾਰਤ ਵਿੱਚ ਵਸਦਾ ਹੈ ਪਰ 1947 ਦੀ ਦੇਸ਼ ਵੰਡ ਤੋਂ ਬਾਅਦ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਵੀ ਸ਼ਾਮਿਲ ਹੈ। 1947 ਤੋਂ ਬਾਅਦ ਭਾਰਤੀ ਨਕਸ਼ੇ ਵਿੱਚ ਕੈਦ ਸਿੱਖ ਕੌਮ ਆਪਣੀ ਵੱਖਰੀ ਪਹਿਚਾਣ ਕਾਇਮ ਰੱਖਣ ਲਈ ਲਗਾਤਾਰ ਜਦੋਜਹਿਦ ਕਰ ਰਹੀ ਹੈ। ਭਾਰਤੀ ਸੰਵਿਧਾਨ ਦੀਆਂ ਅਲੱਗ-ਅਲੱਗ ਧਾਰਾਵਾਂ ਸਿੱਖਾਂ ਨੂੰ ਹਿੰਦੂ ਐਲਾਨਦੀਆਂ ਹਨ। ਸਿੱਖਾਂ ਦੀ ਵੱਖਰੀ ਪਹਿਚਾਣ ਦੀ ਜਦੋਜਹਿਦ ਵਿੱਚ ਉਦੋਂ ਇੱਕ ਨਵਾਂ ਮੀਲ ਪੱਥਰ ਗੱਡਿਆ ਗਿਆ ਸੀ ਜਦੋਂ ਕਿ ਸਾਲ 2003 ਵਿੱਚ ਪੰਥ ਨੇ ਕਈ ਸਾਲਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਆਪਣਾ ਵੱਖਰਾ ਕੈਲੰਡਰ, ਜਿਸ ਦਾ ਨਾਂ ਨਾਨਕਸ਼ਾਹੀ ਕੈਲੰਡਰ ਰੱਖਿਆ ਗਿਆ, ਪ੍ਰਵਾਨ ਕਰਕੇ ਲਾਗੂ ਕੀਤਾ ਸੀ। ਪਰ ਹਿੰਦੂ ਤਵੀ ਤਾਕਤਾਂ ਜਿਨ੍ਹਾਂ ਨੂੰ ਸਿੱਖਾਂ ਦੀ ਵੱਖਰੀ ਪਹਿਚਾਣ ਬਿਲਕੁਲ ਨਹੀਂ ਪਾਉਂਦੀ ਅਤੇ ਉਹ ਸਿੱਖ ਧਰਮ ਨੂੰ ਆਪਣੇ ਵਿੱਚ ਜਜ਼ਬ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ, ਉਹਨਾਂ ਨੇ ਆਪਣੇ ਏਜੰਟਾਂ ਰਾਹੀਂ ਇਸ ਕੈਲੰਡਰ ਦਾ ਵਿਰੋਧ ਕਰਨਾ ਜਾਰੀ ਰੱਖਿਆ ਹੈ। ਅਖੀਰ ਉਹ ਆਪਣੇ ਨਾਪਾਕ ਇਰਾਦਿਆਂ ਵਿੱਚ ਉਦੋਂ ਸਫਲ ਹੋਏ ਜਦੋਂ ਕਿ ਸੋਧਾਂ ਦੇ ਨਾਂ ਥੱਲੇ ਕੈਲੰਡਰ ਦਾ ਹਿੰਦੂਕਰਨ ਕਰ ਦਿੱਤਾ ਗਿਆ। ਪਾਕਿਸਤਾਨ ਸਰਕਾਰ ਨੇ 1999 ਵਿੱਚ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਉਂਦੀ ਸੀ। ਇਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੰਦੂ ਤਵੀ ਪ੍ਰਭਾਵ ਕਬੂਲਦਿਆਂ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕੀਤਾ, ਉੱਥੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ 40 ਲੱਖ ਦੇ ਕਰੀਬ ਸਿੱਖਾਂ ਨੇ ਅੱਜ ਵੀ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਹੀ ਮਾਨਤਾ ਦਿੱਤੀ ਹੋਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਅਤੇ ਹੋਰ ਦਿਨ ਮਨਾਉਂਦੀ ਹੈ। 17 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਨਨਕਾਣਾ ਸਾਹਿਬ ਵਿੱਚ ਇੱਕ ਵਿਸ਼ਾਲ ਇਕੱਠ ਹੋਇਆ, ਜਿਸ ਵਿੱਚ ਦੁਨੀਆ ਭਰ ਤੋਂ 50,000 ਤੋਂ ਜ਼ਿਆਦਾ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਨਾਨਕ ਸ਼ਾਹੀ ਕੈਲੰਡਰ ਦੇ ਨਿਰਮਾਤਾ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਵੀ ਸੰਬੋਧਿਤ ਕੀਤਾ। ਉਹਨਾਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਪੁਰੇਵਾਲ ਸਾਹਿਬ ਨੇ ਨਾਨਕ ਸ਼ਾਹੀ ਕੈਲੰਡਰ ਸੰਬੰਧੀ ਹੋਰ ਵੀ ਮੀਟਿੰਗਸ ਕੀਤੀਆਂ ਅਤੇ ਕੈਲੰਡਰ ਸੰਬੰਧੀ ਖੜੇ ਕੀਤੇ ਗਏ ਸ਼ੰਕਿਆਂ ਨੂੰ ਦੂਰ ਕੀਤਾ। ਅੱਜ ਅਸੀਂ ਉਹਨਾਂ ਨਾਲ ਪੰਜਾਬ ਤੋਂ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੇਰਵੇ ਦੇ ਨਾਲ ਇਸ ਮੁੱਦੇ ਤੇ ਜਾਣਕਾਰੀ ਵੀ ਲਵਾਂਗੇ। ਤਾਂ ਸਾਡਾ ਹੁਣ ਪੰਜਾਬ ਤੋਂ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪਾਲ ਸਿੰਘ ਪੁਰੇਵਾਲ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਸੰਬੰਧੀ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਪਾਕਿਸਤਾਨ ਦਾ ਦੌਰਾ ਕਿਵੇਂ ਰਿਹਾ? ਬਹੁਤ ਹੀ ਵਧੀਆ ਰਿਹਾ। ਬਹੁਤ ਹੀ ਉੱਥੇ ਸੰਗਤਾਂ ਦੇ ਵਿੱਚ ਜੋ ਉਤਸ਼ਾਹ ਸੀਗਾ ਉਹ ਸਾਰਾ ਦੇਖਣ ਵਾਲਾ ਸੀਗਾ ਜੀ। ਬਹੁਤ ਹੀ ਉਤਸ਼ਾਹ ਨਾਲ ਗੁਰੂ ਮਹਾਰਾਜ ਦਾ ਇਹ ਪ੍ਰਕਾਸ਼ ਉਤਸਵ 545ਵਾਂ ਮਨਾਇਆ ਗਿਆ ਤੇ ਹਰ ਇੱਕ ਤਾਂ ਖੁਸ਼ੀਆਂ ਤੇ ਖੇੜੇ ਦੀ ਲਹਿਰ ਸੀ। ਸੰਗਤਾਂ ਦਾ ਅਥਾਹ ਇਕੱਠ ਜਿਹੜਾ ਸੀਗਾ ਠਾਠਾ ਮਾਰਦਾ ਸਮੁੰਦਰ ਵਾਂਗ ਉਹ ਦੇਖਣ ਵਾਲਾ ਹੀ ਸੀ ਤੇ ਸ਼ਰਧਾ ਵੀ ਜਿਹੜੀ ਆ ਉਹ ਦੇਖਣ ਵਾਲੀ ਸੀ। ਥਾਂ ਥਾਂ ਲੰਗਰ ਲੱਗੇ ਹੋਏ ਸਨ ਵੱਖ-ਵੱਖ ਸੰਸਥਾਵਾਂ ਵੱਲੋਂ। ਜਰਮਨੀ ਦੀ ਸੰਗਤ ਵੱਲੋਂ ਲੰਗਰ ਲੱਗਾ ਹੋਇਆ ਸੀਗਾ, ਇਸੇ ਤਰ੍ਹਾਂ ਹੋਰ ਸੰਸਥਾਵਾਂ ਵੱਲੋਂ ਵੀ ਲੰਗਰ ਸੀਗੇ ਤੇ ਬਹੁਤ ਹੀ ਇੰਤਜ਼ਾਮ ਬਹੁਤ ਵਧੀਆ ਸੀ। ਖਾਸ ਗੱਲ ਇੱਕ ਹੋਰ ਇਹ ਵੀ ਦੇਖਣ ਵਾਲੀ ਸੀ ਕਿ ਸਫਾਈ ਦਾ ਬੜਾ ਉੱਥੇ ਖਿਆਲ ਰੱਖਿਆ ਗਿਆ ਕਿ ਬਹੁਤ ਲੋਕ ਖਾ ਕੇ ਜਿਹੜੇ ਆਪਣਾ ਸਿੱਟ ਦਿੰਦੇ ਪਲੇਟਾਂ ਵਗੈਰਾ, ਤਾਂ ਉਹਨਾਂ ਨੂੰ ਇਕੱਠੇ ਕਰਨ ਵਾਲੇ ਬਹੁਤ ਨਾਲ ਸਫਾਈ ਹੋ ਰਹੀ ਸੀਗੀ ਤੇ ਕੋਈ ਅੱਗੇ ਨਾਲੋਂ ਬਹੁਤ ਜ਼ਿਆਦਾ ਪ੍ਰਬੰਧ ਵੀ ਬਹੁਤ ਵਧੀਆ ਸੀਗਾ ਜੀ। ਪੁਰੇਵਾਲ ਜੀ, ਇਹ ਵੀ ਦੱਸੋ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਸੰਬੰਧੀ ਤੁਸੀਂ ਉੱਥੇ ਮੀਟਿੰਗਸ ਵੀ ਕੀਤੀ, ਸੈਮੀਨਾਰਸ ਵੀ ਕੀਤਾ ਤੇ ਉੱਥੇ ਤੁਸੀਂ ਸ਼ਾਮਿਲ ਵੀ ਹੋਏ ਤੇ ਉੱਥੋਂ ਦੇ ਅਧਿਕਾਰੀਆਂ ਨਾਲ ਤੁਸੀਂ ਗੱਲਬਾਤ ਵੀ ਕੀਤੀ, ਇਸ ਸੰਬੰਧੀ ਵੀ ਥੋੜਾ ਵੇਰਵਾ ਦਿਓ। ਹਾਂਜੀ, ਪਹਿਲੀ ਤਾਂ ਗੱਲ ਇਹ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ 2003 ਵਾਲੇ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਰੱਖਣ ਵਾਸਤੇ ਵਚਨਬੱਧ ਆ। ਉਹਨਾਂ ਦਾ ਇਹ ਵਿਚਾਰ ਹੈ ਕਿ 2003 ਵਾਲਾ ਜਿਹੜਾ ਕੈਲੰਡਰ ਆ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਹੋਇਆ ਤੇ ਜਿਹੜੀ ਉਸ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਉਹ ਦੋ ਵਿਅਕਤੀਆਂ ਨੇ, ਮਕਰ ਜੀ ਨੇ ਤੇ ਧੂਮਾ ਜੀ ਨੇ ਕੀਤੀਆਂ, ਜਿਨ੍ਹਾਂ ਦਾ ਕੈਲੰਡਰੀਕਲ ਸਾਇੰਸ ਦੇ ਵਿੱਚ ਕੋਈ ਤਜਰਬਾ ਨਹੀਂ ਸੀ। ਇਸ ਵਾਸਤੇ ਜਿੰਨਾ ਚਿਰ ਇਸ ਕੈਲੰਡਰ ਦੇ ਵਿੱਚ ਜੇ ਕਿਸੇ ਕੋਈ ਤਬਦੀਲੀ ਉਹਨਾਂ ਨੇ ਕਰਨੀ ਹੈ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ
ਪੰਜ ਸਿੰਘ ਸਾਹਿਬਾਨ ਤੇ ਬਾਕੀ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ, ਹੋਰ ਜਥੇਬੰਦੀਆਂ ਤੇ 11 ਮੈਂਬਰੀ ਕਮੇਟੀ ਜਿਸ ਨੇ 2003 ਵਿੱਚ ਕੈਲੰਡਰ ਤਿਆਰ ਕੀਤਾ ਸੀ, ਜਿਸ ਦਾ ਸ਼ਾਮਲ ਸੀ, ਉਹ ਜੇ ਕੋਈ ਰਲ ਕੇ ਫੈਸਲਾ ਕਰਨਗੇ ਤਾਂ ਉਹਨਾਂ ਨੂੰ ਕੋਈ ਤਬਦੀਲੀ ਪ੍ਰਵਾਨਿਤ ਹੋਏਗੀ, ਨਹੀਂ ਤਾਂ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਹੀ ਉਹਨਾਂ ਨੇ ਕਿਹਾ ਵੀ ਇਹ ਲਾਗੂ ਰਹੇਗਾ। ਜੀ। ਸੋ ਇਸ ਵਾਸਤੇ ਇਹ ਇੱਕ ਬਹੁਤ ਚੰਗੀ ਗੱਲ ਹੋਈ ਆ। ਉੱਥੇ ਰੈਜ਼ੋਲੂਸ਼ਨ ਵੀ ਪਾਸ ਹੋਇਆ ਸੰਗਤ ਦੇ ਭਾਰੀ ਇਕੱਠ ਦੇ ਵਿੱਚ ਕਿ ਨਾਨਕਸ਼ਾਹੀ 2003 ਵਾਲਾ ਸਾਰੇ ਸੰਸਾਰ ਦੇ ਵਿੱਚ ਲਾਗੂ ਰੱਖਿਆ ਜਾਵੇ ਇਹ ਕੈਲੰਡਰ। ਇੰਗਲੈਂਡ ਦੀਆਂ ਸੰਸਥਾਵਾਂ ਚੋਂ ਅਖੰਡ ਕੀਰਤਨੀ ਜਥਾ ਤੇ ਹੋਰ ਵੀ ਸੰਸਥਾਵਾਂ ਸੀ, ਉਹਨਾਂ ਨੇ 2014 ਦਾ ਜਿਹੜਾ ਕੈਲੰਡਰ ਤਿਆਰ ਕਰਵਾ ਕੇ ਲਿਆਏ ਸੀ, ਮੂਲ ਨਾਨਕਸ਼ਾਹੀ ਕੈਲੰਡਰ, ਖਾਸ ਤੌਰ ਤੇ ਉਸ ਦੀਆਂ ਕਾਪੀਆਂ ਉਹਨਾਂ ਨੇ ਵੰਡੀਆਂ ਉੱਥੇ ਸੰਗਤ ਦੇ ਵਿੱਚ। ਜੀ ਜੀ। ਤੇ ਜਿਸ ਤਰ੍ਹਾਂ ਵੀਰ ਜੀ ਅਸੀਂ ਤਾਂ ਸਾਰੇ ਚਾਹੁੰਦੇ ਕਿ ਮੂਲ ਨਾਨਕਸ਼ਾਹੀ ਕੈਲੰਡਰ ਜਲਦ ਤੋਂ ਜਲਦ ਸਾਰੇ ਆਲ ਓਵਰ ਦਾ ਵਰਲਡ ਜਿਹੜੇ ਸਿੱਖ ਨੇ ਉਸ ਨੂੰ ਸ਼ੁਰੂ ਕਰਨ, ਪਰ ਜਿਸ ਤਰ੍ਹਾਂ ਜਿਹੜੀ ਪਾਕਿਸਤਾਨ ਦੀਆਂ ਸੰਗਤਾਂ ਨੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸੋਧਾ ਦੇ ਨਾਂ ਥੱਲੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕਰ ਦਿੱਤਾ ਗਿਆ, ਤਾਂ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਸੀਗੇ ਸੰਗਤਾਂ ਦੇ, ਇਹ ਵੀ ਥੋੜ੍ਹੀ ਜਾਣਕਾਰੀ ਦਿਓ। ਸੰਗਤਾਂ ਦਾ ਵਿਚਾਰ ਇਹ ਸੀਗਾ ਕਿ ਇਸ ਜਿਹੜਾ ਕੈਲੰਡਰ ਦੇ ਵਿੱਚ ਤਬਦੀਲੀ ਲਿਆਂਦੀ ਗਈ ਆ ਅਖੌਤੀ ਸੋਧਾਂ ਦੇ ਨਾਂ ਤੇ, ਇਹ ਬਿਲਕੁਲ ਪੋਲੀਟੀਕਲ ਡਿਸੀਜਨ ਸੀ, ਕੋਈ ਸਾਇੰਟੀਫਿਕ ਡਿਸੀਜਨ ਨਹੀਂ ਸੀ। ਵੋਟਾਂ ਦੇ ਕਾਰਨ ਇਸ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਆ ਉਹ ਬਿਕਰਮੀਕਰਨ ਕੀਤਾ ਗਿਆ ਤੇ ਨਾਨਕਸ਼ਾਹੀ ਕੈਲੰਡਰ ਸਿਰਫ ਇਸ ਦਾ ਨਾਂ ਹੀ ਰਹਿ ਗਿਆ ਹੈ। ਬਾਕੀ ਇਸ ਦੀਆਂ ਤਰੀਕਾਂ ਤਾਂ ਸਾਰੀਆਂ ਬਿਕਰਮੀ ਹਿੰਦੂ ਕੈਲੰਡਰ ਦੀਆਂ ਬਾਹਲੀਆਂ ਤਰੀਕਾਂ ਕਰ ਦਿੱਤੀਆਂ ਗਈਆਂ ਨੇ। ਕੁਛ ਤਰੀਕਾਂ ਜਿਹੜੀਆਂ ਨਾਨਕਸ਼ਾਹੀ ਕੈਲੰਡਰ ਦੀਆਂ ਰੱਖੀਆਂ ਉਹਨਾਂ ਕਰਕੇ, ਕਿਉਂਕਿ ਇਹਨਾਂ ਨੇ ਇੱਕ ਮੈਗੋਬਾ ਕੈਲੰਡਰ ਤਿਆਰ ਕੀਤਾ, ਬੜੀਆਂ ਸਮੱਸਿਆਵਾਂ ਕੈਲੰਡਰ ਦੇ ਵਿੱਚ ਆ ਗਈਆਂ। ਮਿਸਾਲ ਦੇ ਤੌਰ ਤੇ ਮੈਂ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਾਂ ਕਿ 2013 ਦੇ ਵਿੱਚ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜਿਹੜਾ ਆ ਇਹ ਬਿਕਰਮੀ ਕੈਲੰਡਰ ਦੇ ਮੁਤਾਬਕ 12 ਜੂਨ ਦਾ ਸੀ, ਜਦਕਿ ਨਾਨਕਸ਼ਾਹੀ ਕੈਲੰਡਰ ਦੇ ਵਿੱਚ 2 ਹਾੜ 16 ਜੂਨ 25 ਤਰੀਕ ਆ ਸਦਾ ਵਾਸਤੇ। ਤੇ ਅਗਲੇ ਸਾਲ ਨੂੰ ਇਹ ਦਿਹਾੜਾ ਜਿਹੜਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਤਾਂ 16 ਜੂਨ ਨਹੀਂ ਹੋਣਾ ਹੈ ਤੇ ਬਿਕਰਮੀ ਕੈਲੰਡਰ ਦੇ ਮੁਤਾਬਕ 1 ਜੂਨ ਨੂੰ ਹੋ ਜਾਣਾ ਆ। ਜਦਕਿ ਛੇਵੇਂ ਪਾਤਸ਼ਾਹ ਦਾ ਗੁਰਗੱਦੀ ਦਿਵਸ ਜਿਹੜਾ ਆ ਉਹ 11 ਜੂਨ ਦਾ ਰੱਖਿਆ ਆ, ਉਹ ਨਾਨਕਸ਼ਾਹੀ ਕੈਲੰਡਰ ਵਾਲੀ ਇਹਨਾਂ ਨੇ ਤਰੀਕ ਰੱਖ ਲਈ ਸੀ। ਹੁਣ ਛੇਵੇਂ ਪਾਤਸ਼ਾਹ ਦਾ ਗੁਰਗੱਦੀ ਦਿਵਸ ਜਿਹੜਾ ਆ ਉਹ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੋਂ 10 ਦਿਨ ਬਾਅਦ ਹੋਵੇਗਾ। ਕਿੰਨੀ ਹਾਸੋਹੀਣੀ ਵਾਲੀ ਗੱਲ ਹੈ ਕਿ ਸਿੱਖ ਕੌਮ ਦੇ ਕੋਲ ਹੁਣ 10-11 ਦਿਨ ਗੁਰੂ ਮਹਾਰਾਜ ਕਿਹੜੇ ਗੁਰੂ ਮਹਾਰਾਜ ਸਾਨੂੰ ਉਸ ਸਮੇਂ ਦੇ ਵਿੱਚ। ਸੋ ਇਹਨਾਂ ਨੇ ਬਿਨਾਂ ਸੋਚੇ ਤੋਂ ਵੀ ਇਹ ਕੈਲੰਡਰ ਦੀ ਸਮੱਸਿਆ ਕੀ ਹੈ, ਬਿਨਾਂ ਇਹ ਕੋਈ ਜਾਣਕਾਰੀ ਹੁੰਦੇ ਤੋਂ ਇਸ ਤਰ੍ਹਾਂ ਦੇ ਇਹਨਾਂ ਨੇ ਮੈਗੋਬਾ ਜਿਹਾ ਕੈਲੰਡਰ ਦਾ ਬਣਾ ਲਿਆ। ਹਾਂਜੀ ਜੀ। ਤੇ ਬਾਕੀ ਮੈਂ ਨਾਲ ਹੋਰ ਵੀ ਗੱਲ ਹੈ ਕਿ ਉੱਥੇ ਦਾਸ ਨੇ 3000 ਸਨ ਦਾ ਕੈਲੰਡਰ ਰਿਲੀਜ਼ ਕੀਤਾ, ਜੋ ਮੈਂ ਅੱਗੇ ਵੀ ਆਪਣੇ TV 84 ਤੇ ਦਿਖਾ ਰਿਹਾ ਸੀਗਾ। ਇਸ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਦੱਸਿਆ ਗਿਆ ਕਿ ਇਹ ਕੈਲੰਡਰ ਦੇਖ ਲਓ ਕਿ 3000 ਸਨ ਦੇ ਵਿੱਚ ਵਿਸਾਖੀ ਜਿਹੜੀ ਆ ਬਿਕਰਮੀ ਦੀ ਜਿਹੜੀ ਇਹਨਾਂ ਨੇ ਰੱਖੀ ਆ ਉਹ 27 ਅਪ੍ਰੈਲ ਨੂੰ ਆ ਤੇ ਨਾਨਕਸ਼ਾਹੀ ਕੈਲੰਡਰ ਦੀ 14 ਅਪ੍ਰੈਲ ਨੂੰ ਆ ਸਦਾ ਵਾਸਤੇ। ਤੇ ਇਸੇ ਤਰ੍ਹਾਂ ਜਿਹੜਾ ਆਪਣਾ ਰਾਤ ਫਿਰ ਹੈ ਸ਼ਾਇਦ ਤੁਹਾਨੂੰ ਤੱਕ 3 ਲਵੇ ਮੰਝ ਬਾਰੇ ਤੁਖ ਜਿਹੜੀ ਕਿ ਸਾਡੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਵੀ ਦੱਸਦੀ ਹੈ। ਤੇ ਉਹ ਰਾਤ ਜਿਹੜਾ ਅਸਾੜ ਦੇ ਮਹੀਨੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਦਾ ਸ਼ਬਦ ਹੈਗਾ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਤੇ 3000 ਸਾਲ ਦੇ ਵਿੱਚ ਰਾਤ ਜੇਠ ਵਿੱਚ ਫਿਰ ਚੁੱਕਿਆ ਹੋਵੇਗਾ ਅਸਾੜ ਦੇ ਥਾਂ। ਤੇ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਗੁਰਬਾਣੀ ਦਾ ਅਰਥ ਕਿਵੇਂ ਸਮਝਾਏ ਜਾਣਗੇ ਤੇ ਉਹ ਕਹਿਣਗੇ ਨਾ ਕਿ ਰਾਤ ਤਾਂ ਜੇਠ ਵਿੱਚ ਫਿਰ ਚੁੱਕਾ ਹੈ ਤੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਅਸਾੜ ਦੇ ਮਹੀਨੇ ਵਿੱਚ ਰਾਤ ਫੇਰਾ ਛਾਇਆ ਤਨ ਤੱਕ। ਨਾਨਕਸ਼ਾਹੀ ਕੈਲੰਡਰ ਦੀ ਅਸੀਂ ਲੰਬਾਈ ਕਿਉਂਕਿ ਇਸ ਤੁਖ ਦੇ ਬਰਾਬਰ ਰੱਖੀ ਹੈ, ਇਸ ਵਾਸਤੇ ਸਦਾ ਹੀ ਰਾਤ ਫੇਰਨ ਦੀ ਕਿਰਿਆ ਅਸਾੜ ਦੇ ਮਹੀਨੇ ਵਿੱਚ ਹੋਵੇਗੀ, ਭਾਵੇਂ 10,000 ਸਾਲ ਫਿਊਚਰ ਵਿੱਚ ਤੇ ਭਾਵੇਂ ਅੱਜ। ਜੀ ਜੀ।
ਸੋ ਇਹ ਟੈਕਨੀਕਲ ਗੱਲਾਂ ਜਿਹੜੀਆਂ ਇਹ ਜਿਹੜੀ ਮੋਸਟ ਇੰਪੋਰਟੈਂਟ ਗੱਲ ਹੈ ਕਿ ਇਹ ਕੈਲੰਡਰ ਸਾਨੂੰ ਜੁਦਾ ਕਰਦੀ ਹੈ ਬਿਕਰਮੀ ਕੈਲੰਡਰ ਨਾਲੋਂ, ਹਿੰਦੂ ਕੈਲੰਡਰ ਨਾਲੋਂ। ਤੇ ਸਾਡੇ ਆਪਣੇ ਕੌਮ ਦੀ ਪਹਿਚਾਣ ਦੀ ਪ੍ਰਤੀਕ ਹੈ ਦੇਖ, ਜਿੱਥੇ ਅਸੀਂ ਹੋਰ ਸਾਡੀਆਂ ਸਾਰੀਆਂ ਵਿਲੱਖਣਤਾਵਾਂ ਕੌਮ ਦੀਆਂ ਹੈਗੀਆਂ, ਉੱਥੇ ਕੈਲੰਡਰ ਦਾ ਹੋਣਾ ਵੀ ਨਿਹਾਇਤ ਹੀ ਜ਼ਰੂਰੀ ਹੈ। ਇਹ ਇੱਕ ਬਹੁਤ ਅਸੈਂਸ਼ੀਅਲ ਤੇ ਇੰਪੋਰਟੈਂਟ, ਜ਼ਰੂਰੀ ਤੇ ਮਹੱਤਵਪੂਰਨ ਅੰਗ ਕੌਮ ਦਾ ਹੈਗਾ। ਜੀ ਬਿਲਕੁਲ ਵੀਰ ਜੀ, ਵੀ ਡੂ ਅਗਰੀ ਵਿਦ ਯੂ ਵੀਰ ਜੀ। ਜਿਸ ਤਰ੍ਹਾਂ ਭਾਰਤ ਤੋਂ ਬਾਹਰ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਤਾਂ ਪੂਰੀਆਂ ਮੂਲ ਨਕਸ਼ਾ ਅਪਣਾ ਰਹੀਆਂ ਨੇ, ਜਿਹੜੀਆਂ ਭਾਰਤ ਦੇ ਵਿੱਚ ਸੰਗਤਾਂ ਨੇ, ਜਿਸ ਤਰ੍ਹਾਂ ਤੁਸੀਂ ਮੀਟਿੰਗਸ ਕਰਦੇ ਹੋ, ਤੁਸੀਂ ਸੈਮੀਨਾਰਸ ਕਰਦੇ ਹੋ, ਅਸੀਂ ਬਾਹਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ, ਅਸੀਂ ਕੈਨੇਡਾ ਦੇ ਵਿੱਚ ਸੈਮੀਨਾਰ ਕੀਤਾ ਸੀਗਾ, ਸਿਆਟਲ ਵਿੱਚ ਸੈਮੀਨਾਰ ਕੀਤਾ ਸੀ ਇਸ ਕੈਲੰਡਰ ਸੰਬੰਧੀ। ਅਸੀਂ ਤਾਂ ਇਸ ਕੈਲੰਡਰ ਨੂੰ ਲਾਗੂ ਕਰਨਾ ਚਾਹੁੰਦੇ, ਪਰ ਤੁਹਾਨੂੰ ਕੀ ਲੱਗਦਾ ਇਹ ਸਾਰੇ ਪ੍ਰੈਸ਼ਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਤੇ ਕੋਈ ਪ੍ਰੈਸ਼ਰ ਪਏਗਾ ਤੇ ਉਹ ਲਾਗੂ ਕਰਨਗੇ ਇਸ ਕੈਲੰਡਰ ਨੂੰ ਮੇਬੀ ਇਨ ਦ ਫਿਊਚਰ? ਦੇਖੋ ਜੀ, ਲਾਗੂ ਕਰਨ ਜਾਂ ਨਾ ਕਰਨ ਉਹ ਤਾਂ ਉਹਨਾਂ ਨੂੰ ਪਤਾ ਹੈ, ਪਰ ਉਹਨਾਂ ਦੇ ਪ੍ਰੈਸ਼ਰ ਜ਼ਰੂਰ ਹੈਗਾ। ਪਹਿਲਾਂ ਬਠਿੰਡੇ ਬਹੁਤ, ਜਿਵੇਂ ਅਮਰੀਕਾ ਦੇ ਵਿੱਚ 2-3 ਬਹੁਤ ਵੱਡੇ 2 ਸੈਮੀਨਾਰ ਹੋਏ ਨੇ, ਸ਼ਾਇਦ 3, ਤੇ ਇੱਧਰ ਬਠਿੰਡੇ ਬਹੁਤ ਵੱਡਾ ਸੈਮੀਨਾਰ ਹੋਇਆ। ਫਿਰ ਮੈਂ ਲੁਧਿਆਣੇ ਵੀ ਸੈਮੀਨਾਰ ਵਿੱਚ ਗਿਆ, ਗਵਰਨਮੈਂਟ ਕਾਲਜ ਦੇ ਵਿੱਚ, ਤੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਮੇਰਾ ਲੈਕਚਰ ਸੀਗਾ ਇਤਿਹਾਸਿਕ ਤਾਰੀਖਾਂ ਬਾਰੇ। ਤੇ ਹੁਣ ਮੈਂ ਜੰਮੂ ਜਾ ਰਿਹਾ ਹਾਂ 30 ਤਰੀਕ ਨੂੰ, ਉੱਥੇ ਜੰਮੂ ਉਹਨਾਂ ਨੇ ਸੈਮੀਨਾਰ ਰੱਖਿਆ ਆ। ਇਸ ਤਰ੍ਹਾਂ ਇੱਕ ਲਹਿਰ ਚੱਲ ਪਈ ਆ, ਲੋਕਾਂ ਨੂੰ ਪਤਾ ਲੱਗ ਰਿਹਾ ਆ, ਹੁਣ ਅੱਗੇ ਨਾਲੋਂ ਬਹੁਤ ਜਾਗਰਿਤ ਹੋ ਰਹੇ ਆ। ਤੇ ਔਰ ਉਹ ਸਾਰੀ ਇਹ ਜਿਹੜੀ ਲਹਿਰ ਆ ਉਸ ਦਾ ਕੁਛ ਨਾ ਕੁਛ ਤਾਂ ਪ੍ਰਭਾਵ, ਮੈਂ ਸਮਝਦਾ ਬਹੁਤ ਪ੍ਰਭਾਵ ਪਵੇਗਾ ਕਿ ਲੋਕਾਂ ਨੂੰ ਪਤਾ ਲੱਗਦਾ ਕਿ ਸਾਡਾ ਕੈਲੰਡਰ ਹੈ ਤੇ ਕੀ ਬਿਕਰਮੀ ਕੈਲੰਡਰ ਵਿੱਚ ਖਾਮੀ ਹੈ, ਸਾਨੂੰ ਕਾਹਤੇ ਚਾਹੀਦਾ ਹੈ, ਸਾਡੀ ਆਪਣੀ ਪਹਿਚਾਣ ਆ ਬੜੀ ਜ਼ਰੂਰੀ ਹੈਗੀ ਆ। ਜੀ ਬਿਲਕੁਲ ਜੀ ਬਿਲਕੁਲ, ਵੀ ਡੂ ਅਗਰੀ ਵਿਦ ਯੂ ਵੀਰ ਜੀ ਅਗੇਨ ਦੈਟ ਸਾਨੂੰ ਆਪਣੀ ਪਹਿਚਾਣ ਰੱਖਣੀ ਚਾਹੀਦੀ, ਸਾਡੀ ਵੱਖਰੀ ਪਹਿਚਾਣ ਸਿੱਖਾਂ ਦੀ ਹੈ, ਇਹ ਕੈਲੰਡਰ ਹੀ ਹੈ। ਵੀਰ ਜੀ ਸਾਡਾ ਵਕਤ ਜਿਹੜਾ ਹੁਣ ਬ੍ਰੇਕ ਵੱਲ ਜਾ ਰਿਹਾ, ਐਟ ਦੀ ਐਂਡ ਤੁਸੀਂ ਪੂਰੀ ਸਿੱਖ ਸੰਗਤਾਂ ਨੂੰ ਹੁਣ ਕੀ ਸੁਨੇਹਾ ਦੇਣਾ ਚਾਹੋਗੇ ਇਸ ਵੇਲੇ? ਮੈਂ ਤਾਂ ਇਹੀ ਕਹਿਣਾ ਹੈ ਕਿ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਵੇ, ਅਸੀਂ ਸਾਰੇ ਰਲ ਮਿਲ ਕੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰੀਏ। ਤੇ ਭਾਵੇਂ ਬਿਲੇਟਡ ਆ, 5-6 ਦਿਨ ਹੋ ਚੁੱਕੇ ਨੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ, ਮੈਂ ਸਾਰਿਆਂ ਨੂੰ ਉੱਥੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਸਨ। ਮੈਂ ਦੁਬਾਰਾ ਉਸ ਮਹਾਨ ਦਿਵਸ ਦੀ ਸਾਰਿਆਂ ਨੂੰ ਬਹੁਤ ਵਧਾਈ ਦੁਬਾਰਾ ਦਿੰਦਾ। ਤੇ ਇਟ ਵਾਜ਼ ਜਸਟ ਵੰਡਰ, ਬਹੁਤ ਹੀ ਉੱਥੇ ਆਨੰਦ ਆਇਆ। ਤੇ ਮੈਂ ਆਸ ਰੱਖਦਾ ਹਾਂ ਕਿ ਸਾਰੀ ਸਿੱਖ ਜਗਤ, ਸਿੱਖ ਸੰਗਤ ਆਪਣੀ ਹੋਂਦ ਨੂੰ ਕਾਇਮ ਕਰਨ ਲਈ ਤੇ ਦੁਨੀਆ ਦੇ ਵਿੱਚ ਦਿਖਾਉਣ ਵਾਸਤੇ ਚੰਗਾ ਉਪਰਾਲਾ ਕਰਨਗੇ ਤੇ ਭਵਿੱਖ ਨੂੰ ਉਜਾਲਾ ਕਰਨ ਵਾਸਤੇ ਯਤਨ ਕਰਨਗੇ। ਜੀ ਬਿਲਕੁਲ ਵੀਰ ਜੀ। ਵੀਰ ਜੀ ਤੁਹਾਡੇ ਜੰਮੂ ਦੇ ਸੈਮੀਨਾਰ ਤੋਂ ਬਾਅਦ ਵੀ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਫਿਰ ਤੋਂ ਕਰਵਾਵਾਂਗੇ, ਪਰ ਹੁਣ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।